जी जे असी गल करते हैं बंदी ਸਿੰਘਾਂ ਦਾ काफ़ी लंबे समय तो ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ कि बंदी ਸਿੰਘ ਰਿਹਾ ਹੋਣੇ ਚਾਹੀਦੇ ਆ, बंदी ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। देखो ਉਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਆ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ ਤਿੰਨ ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ ਉਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ। ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ?
ਠੀਕ ਹੈ। ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਹੈ ਜਾਂ ਲੋਟੂਆਂ ਨਾਲ ਖੜਾ ਹੈ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ, ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ, ਠੀਕ ਹੈ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ, ਠੀਕ ਹੈ। ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ, ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ, ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ, ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ, ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ, ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ? ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਹੈ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ, ਠੀਕ ਹੈ। ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ।
ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ, ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ, ਠੀਕ ਹੈ। ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ, ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ, ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ, ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ, ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲੀਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ। ਇਹਦੇ ਤੇ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ। ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ
ਕਿ ਸਾਡਾ ਆਗੂ ਜਿਹੜਾ ਹੈਗਾ ਕੀ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਾਪੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ। ਉਹ ਆਪ ਵੀ ਡੁੱਬੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ, ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ। ਠੀਕ ਹੈ, ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ, ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ। ਠੀਕ ਹੈ, ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ। ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਹਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ 'ਤੇ ਖੜ੍ਹੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਹੈ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ।
ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ, ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ ਹੈ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਆ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ,
ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ, ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ, ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ, ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ? ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ। ਠੀਕ ਹੈ, ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ। ਠੀਕ ਹੈ, ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ? ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ੍ਹ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ
ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ, ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ। ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ, ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ, ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ, ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲੀਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ। ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ। ਇਹਦੇ ਤੇ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ। ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ। ਉਹ ਆਪ ਵੀ ਡੁੱਬੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਛ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ
ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ। ਠੀਕ ਹੈ, ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ, ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ। ਠੀਕ ਹੈ, ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥ ਹੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ। ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਹਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ 'ਤੇ ਖੜ੍ਹੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਆਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ
ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ ਉਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ ਜਾਂ ਕਹਿ ਲਓ ਸੱਚੇ ਲੋਕ ਸੀ ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਹੈ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਹੈ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ। ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ। ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ,
ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ, ਠੀਕ ਹੈ। ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ, ਠੀਕ ਹੈ। ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ? ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ੍ਹ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ, ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ। ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ, ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ।
ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ ਹੈ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲੀਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ, ਇਹਦੇ 'ਤੇ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ, ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ, ਉਹ ਆਪ ਵੀ ਡੁੱਬੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤਾਂ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ, ਠੀਕ ਹੈ। ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ। ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ, ਠੀਕ ਹੈ। ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ, ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ।
ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ? ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ, ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ ਤੇ ਖੜੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਆਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਗ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ। ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ
ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ ਹੈ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ, ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਹੈ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ। ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ। ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ। ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ? ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ,
ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਫੀ ਜਿਹੜੇ ਦਸਤਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ। ਠੀਕ ਹੈ, ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ। ਠੀਕ ਹੈ, ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ? ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਕੁਰਾਹੇ ਪਈ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ, ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ। ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ, ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲਈਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਂਦ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ
ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ। ਇਹਦੇ ਤੇ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ, ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ। ਅੱਜ ਉਹ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ, ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ। ਉਹ ਆਪ ਵੀ ਡੁੱਬੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ, ਠੀਕ ਹੈ। ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ। ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ, ਠੀਕ ਹੈ। ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ, ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ, ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ।
ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ ਤੇ ਖੜੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ। ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ,
ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਹੈ ਜਾਂ ਲੋਟੂਆਂ ਨਾਲ ਖੜਾ ਹੈ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ, ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਆ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ। ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ। ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ। ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ। ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ। ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ। ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ। ਠੀਕ ਹੈ, ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ। ਇਹ ਚੰਗੀ ਗੱਲ ਹੈ, ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ। ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ।
ਉਹਦੇ 'ਚ ਸਾਰਾ ਕੁਝ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ, ਠੀਕ ਹੈ। ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ, ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਹੈ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ, ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ, ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ। ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ, ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ, ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ, ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲਈਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ
ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ। ਇਹਦੇ ਤੇ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ। ਠੀਕ ਹੈ, ਅੱਜ ਉਹ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ। ਠੀਕ ਹੈ, ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ। ਉਹ ਆਪ ਵੀ ਡੁੱਬੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ। ਠੀਕ ਹੈ, ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ। ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ। ਠੀਕ ਹੈ, ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ। ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ? ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ, ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ 'ਤੇ ਖੜ੍ਹੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ।
ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਆ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜਾ ਆਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ, ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ, ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜਾ ਆਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ।
ਦੇਖੋ ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ, ਠੀਕ ਹੈ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ, ਠੀਕ ਹੈ। ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ, ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ, ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ, ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ, ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ, ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ, ਠੀਕ ਹੈ। ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ, ਠੀਕ ਹੈ। ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ, ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ
ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਆ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਕੁਰਾਹੇ ਪਈ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ। ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ, ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲੀਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ। ਇਹਦੇ ਤੇ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ। ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ, ਉਹ ਆਪ ਵੀ ਡੁੱਬੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ
ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸੱਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ, ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ। ਠੀਕ ਹੈ, ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ, ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ। ਠੀਕ ਹੈ, ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥ ਹੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ। ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਹਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ 'ਤੇ ਖੜ੍ਹੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ,
ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ, ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਹੈ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਹੈ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ
ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ, ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ, ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ, ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ? ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ, ਠੀਕ ਹੈ। ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ, ਠੀਕ ਹੈ। ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ, ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਕੁਰਾਹੇ ਪਈ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ 'ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ, ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ। ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ। ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ, ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕੋ ਮੋਰਚਾ ਹੈ,
ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲੀਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ। ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ। ਇਹਦੇ ਤੇ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ। ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ। ਉਹ ਆਪ ਵੀ ਡੁੱਬੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ, ਇਸ ਮੋਰਚੇ ਦੇ ਵਿੱਚੋਂ ਕੁਛ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ, ਠੀਕ ਹੈ। ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ। ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ, ਠੀਕ ਹੈ। ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ,
ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ 'ਤੇ ਖੜ੍ਹੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਹੈ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਈ ਜੀ ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ ਉਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਹੈ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ, ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਹੈ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ। ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ। ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ। ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ
ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ, ਠੀਕ ਹੈ। ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ, ਠੀਕ ਹੈ। ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ, ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ੍ਹ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਕੁਰਾਹੇ ਪਈ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ, ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ੍ਹ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ
ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲੀਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਂਦ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ, ਇਹਦੇ 'ਤੇ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ, ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ, ਉਹ ਆਪ ਵੀ ਡੁੱਬੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ ਤਾਂ ਨਹੀਂ ਹੈ। ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ, ਠੀਕ ਹੈ। ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ। ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ, ਠੀਕ ਹੈ। ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ, ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ
ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ ਤੇ ਖੜੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ। 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ। ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ ਭਾਈ ਬਲਵਿੰਦਰ ਸਿੰਘ ਜੀ। ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ
ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਈਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ ਜਾਂ ਕਹਿ ਲਓ ਸੱਚੇ ਲੋਕ ਸੀ ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ, ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਹੈ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ। ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ। ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ। ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ। ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ। ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ। ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ
ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ। ਠੀਕ ਹੈ, ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ। ਇਹ ਚੰਗੀ ਗੱਲ ਹੈ, ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ। ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ, ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ। ਠੀਕ ਹੈ, ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ, ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ, ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ, ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ। ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ, ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ, ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ, ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲਈਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ। ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ।
ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ ਹੈ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ। ਇਹਦੇ ਤੇ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ, ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ। ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ, ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ, ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ। ਉਹ ਆਪ ਵੀ ਡੁੱਬੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ, ਠੀਕ ਹੈ। ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ। ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ, ਠੀਕ ਹੈ। ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ, ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ? ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ? ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਹਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ 'ਤੇ ਖੜ੍ਹੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਬਈ ਜੀ ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ ਉਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ, ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ ਉਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ?
ਠੀਕ ਹੈ। ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਹੈ ਜਾਂ ਲੋਟੂਆਂ ਨਾਲ ਖੜਾ ਹੈ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ, ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ, ਠੀਕ ਆ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ, ਠੀਕ ਹੈ। ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ, ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ, ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ, ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ, ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਹੈ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ, ਠੀਕ ਹੈ। ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ
ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ, ਠੀਕ ਹੈ। ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ, ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਕੁਰਾਹੇ ਪਈ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ, ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ। ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ, ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ, ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲਈਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ, ਇਹਦੇ ਤੇ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ, ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ
ਕਿ ਸਾਡਾ ਆਗੂ ਜਿਹੜਾ ਹੈਗਾ ਕੀ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ। ਉਹ ਆਪ ਵੀ ਡੁੱਬੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸੱਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ। ਠੀਕ ਹੈ, ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ। ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ। ਠੀਕ ਹੈ, ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥ ਹੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ। ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ? ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ, ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ 'ਤੇ ਖੜ੍ਹੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ।
ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ, ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਹੈ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਆ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ,
ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ। ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ। ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ। ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਤਖਤ ਨੇ ਉਹ ਵੀ ਚਲਾਏ ਗਏ ਨੇ। ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ। ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ। ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ। ਠੀਕ ਹੈ, ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ। ਇਹ ਚੰਗੀ ਗੱਲ ਹੈ, ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ। ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ। ਠੀਕ ਹੈ, ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ? ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ
ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ। ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ। ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ, ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ, ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ ਹੈ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲੀਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ। ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ। ਇਹਦੇ ਤੇ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ। ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ। ਉਹ ਆਪ ਵੀ ਡੁੱਬੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸਾਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਛ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ
ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ। ਠੀਕ ਹੈ, ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ, ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ। ਠੀਕ ਹੈ, ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥ ਹੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ। ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ। ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ, ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀ ਕਾਂਡ ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ 'ਤੇ ਖੜ੍ਹੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ
ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ, ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ ਦੋ ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ। ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ। ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ ਹੈ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਆ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ। ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ,
ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ। ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ, ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ। ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ। ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ। ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ, ਠੀਕ ਹੈ। ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ। ਇਹ ਚੰਗੀ ਗੱਲ ਹੈ, ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ। ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ, ਠੀਕ ਹੈ। ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ? ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ੍ਹ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਕੁਰਾਹੇ ਪਈ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ, ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ। ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ। ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ, ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕੋ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ।
ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ, ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲਈਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਹੈ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ, ਇਹ ਗੱਲਾਂ ਹੌਲੀ ਹੌਲੀ ਧੁੰਦ ਛਟੇਗੀ ਤਾਂ ਇਹ ਸਾਫ਼ ਹੋ ਜਾਣਗੀਆਂ, ਇਹਦੇ ਤੇ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਅੱਜ ਉਹ ਸ਼ਹੀਦ ਵੀ ਮੰਨਦੇ ਆ, ਠੀਕ ਹੈ, ਅੱਜ ਉਹਦੇ ਕੀਤੇ ਹੋਏ ਕੰਮਾਂ ਨੂੰ ਚੰਗਾ ਵੀ ਮੰਨਦੇ ਆ, ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਵੀ ਕੌਮ ਲਈ ਬੋਲਦਾ ਹੈ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਂ, ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਅਸੀਂ ਅੱਖਾਂ ਮੁੰਦ ਕੇ ਮਤਲਬ ਮਗਰ ਲੱਗੇ ਰਹਾਂਗੇ ਤਾਂ ਫਿਰ ਗੱਲ ਨਹੀਂ ਬਣਨੀ। ਤਾਂ ਸਾਨੂੰ ਘੱਟੋ ਘੱਟ ਇੰਨੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਕਿ ਸਾਡਾ ਆਗੂ ਜਿਹੜਾ ਹੈਗਾ ਕਿ ਉਹ ਅੰਨਾ ਤਾਂ ਨਹੀਂ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠ ਹੈ ਆਪ ਮਹਾਏ ਸਾਥ ਹੈ, ਨਾਨਕ ਐਸਾ ਆਗੂ ਜਪ ਹੈ। ਸਾਨੂੰ ਉਹਨਾਂ ਆਗੂਆਂ ਨੇ ਡੋਬਿਆ ਜਿਹੜੇ ਝੂਠ ਬੋਲਦੇ ਸੀ, ਉਹ ਆਪ ਵੀ ਡੁੱਬੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਉਹ ਆਪ ਵੀ ਡੁੱਬਦੇ ਨੇ, ਹੈ ਨਾ। ਮੁੱਠਾ ਆਪ ਮਹਾਏ ਸੱਥ ਹੈ। ਤਾਂ ਅੱਜ ਤੁਹਾਡੇ ਸਾਹਮਣੇ ਹੀ ਹੈ ਉਹ ਕਿਸ ਤਰ੍ਹਾਂ ਕੰਧਾਂ ਕੌਲਿਆਂ 'ਚ ਵੱਜਦੇ ਫਿਰਦੇ ਆ, ਕਿਵੇਂ ਆ ਦਸਤਖਤ ਮੁਹਿੰਮ ਚਲਾਉਂਦੇ ਫਿਰਦੇ ਆ, ਕਿਵੇਂ ਕਈ ਪਖੰਡ ਕਰਦੇ ਫਿਰਦੇ ਆ, ਪਰ ਉਹਨਾਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਇੱਕ ਗੱਲ ਹੋਰ ਵੀ ਆ, ਜਦੋਂ ਹਮੇਸ਼ਾ ਉਹ ਗੱਲਾਂ ਆਉਂਦੀਆਂ ਨੇ ਸਾਹਮਣੇ, ਜਦੋਂ ਪੜ੍ਹਦੇ ਆ ਸਰਦਾਰ ਕਪੂਰ ਸਿੰਘ ਨੂੰ ਲਿਖਦੇ ਨੇ ਕਿ ਸਟੇਜ ਤੇ ਬੈਠਣ ਵਾਲਿਆਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲਿਆਂ ਨੇ ਕਦੇ ਦਗਾ ਨਹੀਂ ਕੀਤੀ। ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਟੇਜ ਤੇ ਬੈਠੇ ਸੀ ਉਹ ਆ ਕੇ ਇਲੈਕਸ਼ਨਾਂ 'ਚ ਉਤਰ ਗਏ? ਇਸ ਮੋਰਚੇ ਦੇ ਵਿੱਚੋਂ ਕੁਝ ਅਜਿਹਾ ਤਾਂ ਨਹੀਂ ਹੋਊਗਾ ਜਿਹੜਾ ਅੱਜ ਤੱਕ ਦਾ ਤੁਹਾਡੇ ਨਾਲ ਅਸੀਂ ਵਾਰਤਾਲਾਪ ਕਰ ਰਹੇ ਹਾਂ? ਦੇਖੋ, ਮੈਂ ਉਹਨਾਂ ਦੇ ਚੋਣਾਂ ਦੇ ਵਿੱਚ ਉਤਰਨ ਨੂੰ ਮਾੜਾ ਨਹੀਂ ਮੰਨਦਾ, ਪਰ ਉਹਨਾਂ ਦਾ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ, ਠੀਕ ਹੈ। ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਲੀਡਰਸ਼ਿਪ ਖੁਦ ਇਹ ਕਹੇ ਕਿ ਮੈਂ ਆਗੂ ਹਾਂ, ਮੰਨ ਲਓ ਮੈਂ ਇਹ ਕਹਾਂ ਵੀ ਸਭ ਤੋਂ ਪਹਿਲੀ ਟਿਕਟ ਮੇਰੀ ਹੈ, ਮੈਂ ਲੜੂੰਗਾ, ਮੈਂ ਕਰੂੰਗਾ, ਉਹਨੂੰ ਕੋਈ ਉਤਰਨਾ ਸੀ ਤਾਂ ਬਹੁਤ ਵਧੀਆ ਤਰੀਕੇ ਨਾਲ ਉਤਰਿਆ ਜਾ ਸਕਦਾ ਸੀ, ਠੀਕ ਹੈ। ਉਹਨਾਂ ਦਾ ਆਪਸ ਦੇ ਵਿੱਚ ਜੁੱਤੀਓ ਜੁੱਤੀ ਹੋਣਾ, ਉੱਥੋਂ ਉਹਨਾਂ ਦਾ ਲਾਲਚ ਝਲਕਦਾ ਸੀ। ਸੋ ਪਹਿਲੀ ਗੱਲ ਤਾਂ ਲੋਕ ਰਾਜ ਦੇ ਅਰਥੀ ਸਮਝਣੇ ਪੈਣਗੇ। ਇਸ ਮੋਰਚੇ 'ਚੋਂ ਕੋਈ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਨਿਕਲ ਸਕਦੀ, ਠੀਕ ਹੈ, ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹ ਪੂਰਨ ਤੌਰ 'ਤੇ ਧਾਰਮਿਕ ਮੰਗਾਂ ਦੇ ਲਈ ਲਾਇਆ ਗਿਆ ਔਰ ਇਹਦੇ ਵਿੱਚ ਕੋਈ ਇੱਕ ਧਿਰ ਨਹੀਂ ਹੈ, ਕੋਈ ਇੱਕ ਆਗੂ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ 'ਚ ਨਹੀਂ ਲੱਗਿਆ ਮੋਰਚਾ। ਇਹ ਮੋਰਚਾ ਇੱਕ ਤਾਲਮੇਲ ਕਮੇਟੀ ਬਣਾ ਕੇ ਲੜਿਆ ਜਾਏਗਾ ਔਰ ਇਸ ਮੋਰਚੇ ਦੀ ਅਗਵਾਈ ਹੈ ਜਿਹੜੀ ਉਹ ਸਮੂਹਕ ਤੇ ਸੰਗਤੀ ਰੂਪ 'ਚ ਹੋਏਗੀ।
ਲੱਗਦਾ ਵੀ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਲੋਕ ਨੇ ਤੁਹਾਡੇ ਨਾਲ ਜੁੜ ਕੇ ਰਹਿਣਗੇ? ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜੇ ਸੀਗੇ, ਇੱਕ ਵੱਡਾ ਮੋਰਚਾ ਸੀ, ਪਰ ਲੋਕਾਂ ਦੇ ਨਾਲ ਫੇਰ ਕਿਤੇ ਨਾ ਕਿਤੇ ਜਾ ਕੇ ਧੋਖਾ ਹੋਇਆ। ਲੋਕ ਚਾਹੁੰਦੇ ਨੇ ਕਿ ਸਾਡੇ ਨਾਲ ਅਜਿਹਾ ਧੋਖਾ ਫੇਰ ਨਾ ਕਿਤੇ ਹੋ ਜਾਏ। ਲੋਕ ਇਹ ਵੀ ਮੰਨਦੇ ਨੇ ਕਿਤੇ ਨਾ ਕਿਤੇ, ਡਰ ਆ ਲੋਕਾਂ ਦੇ ਦਿਲਾਂ ਦੇ ਵਿੱਚ। ਦੇਖੋ, ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ, ਇਸ ਮੋਰਚੇ ਦੀਆਂ ਮੰਗਾਂ ਨਾਲ ਸਾਥ ਦੇਣਗੇ। ਇਸ ਮੋਰਚੇ ਦਾ ਜੋ ਪ੍ਰਯੋਜਨ ਤੇ ਜੋ ਮੰਤਵ ਹੈ ਉਹਦੇ ਨਾਲ ਸਾਥ ਦੇਣਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ, ਕੋਟਕਪੂਰਾ ਬਾਈਬਲ ਗੋਲੀकांड ਦਾ ਇਨਸਾਫ, ਇਹ ਸਿੱਖਾਂ ਦੇ ਜੀਵਨ ਹੋਂਦ ਦੇ ਨਾਲ ਜੁੜਿਆ ਹੋਇਆ ਹੈ। ਜ਼ਮੀਨਾਂ ਤਾਂ ਬਚਣਗੀਆਂ ਜੇ ਜ਼ਮੀਰਾਂ ਬਚਣਗੀਆਂ, ਜੇ ਅਣਖ ਬਚੂਗੀ। ਇਹ ਇਸ਼ਟ ਨਾਲ ਤੇ ਅਣਖ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਦੇ ਨਾਲ ਹਰ ਹਾਲਤ ਦੇ ਵਿੱਚ ਲੋਕ ਸਾਥ ਦੇਣਗੇ ਔਰ ਇਹ ਕਿਸਾਨੀ ਅੰਦੋਲਨ ਦੀ ਤਰਜ਼ ਤੇ ਚੱਲੇਗਾ। ਲੋਕ ਆਪਦੀ ਡਾਂਗ ਵੀ ਤਿਆਰ ਰੱਖਣਗੇ। ਜੇ ਕੋਈ ਮੂਰਲੇ ਪਾਸਿਓਂ ਹਿੱਲੇਗਾ ਤਾਂ ਫਿਰ ਲੋਕ ਜਿਹੜਾ ਉਹਨੂੰ ਵਾਪਸ ਨਹੀਂ ਮੁੜਨ ਦੇਣਗੇ। ਇਹਦੀ ਰੌਂ ਇਹ ਬਣੇਗੀ, ਮਤਲਬ ਮੇਰਾ ਦਿਲ ਕਹਿੰਦਾ ਹੈ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ, ਜਿਹੜਾ ਕਿ ਇੱਕ ਪੰਥਕ ਏਕਤਾ ਦਾ ਮੋਰਚਾ ਲੱਗਿਆ, ਉੱਥੇ ਅੱਜ ਮੋਹਾਲੀ ਵਿਖੇ ਪਹੁੰਚੇ ਹਾਂ। ਮੋਹਾਲੀ ਬਾਰਡਰ ਤੇ ਖੜੇ ਹਾਂ। ਮੋਹਾਲੀ ਤੋਂ ਗਾਹਾਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ। ਚੰਡੀਗੜ੍ਹ ਇੱਕ ਯੂਟੀ ਆ ਜਿਸ ਦੇ ਵਿੱਚ ਕਿ 2 ਸਟੇਟਾਂ ਦੀ ਇੱਕ ਰਾਜਧਾਨੀ ਆ, 2 ਜਿਹੜੇ ਕਿ ਸੂਬੇ ਨੇ ਉਹਨਾਂ ਦੀ ਇੱਕ ਰਾਜਧਾਨੀ ਆ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰੀ ਆ। ਤਾਂ ਇਸ ਵਕਤ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ ਵੀ ਇੱਥੇ ਜਿਹੜੇ ਸਿੱਖ ਆਗੂ ਨੇ ਜਾਂ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ ਜੀ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ। ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪਰੋਲ ਕੋਵਿਡ ਦੇ ਦੌਰਾਨ ਮਿਲੀ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ। ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੋਇਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਫੇਰ ਅਸੀਂ ਇੱਕ ਅਜਿਹੀ ਜਗ੍ਹਾ ਤੇ ਪਹੁੰਚੇ ਹਾਂ, ਪੰਜਾਬ ਦੇ ਨਾਲ ਸੰਬੰਧਿਤ ਮੁੱਦਾ ਗਾ ਤੇ ਪੰਜਾਬ ਦੀ ਹੀ ਗੱਲ ਕਰਨ ਚੱਲੇ ਹਾਂ। ਤਾਂ ਅਸੀਂ ਤੁਹਾਡੇ ਨਾਲ ਇਸ ਵਕਤ ਸਿੱਧੇ ਮੋਹਾਲੀ ਮੋਰਚੇ ਤੋਂ ਜੁੜ ਚੁੱਕੇ ਹਾਂ। ਤਾਂ ਅਸੀਂ ਅੱਜ ਗੱਲਬਾਤ ਕਰਾਂਗੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਵੱਡਾ ਟੈਂਟ ਲੱਗਿਆ ਹੋਇਆ। ਟੈਂਟ ਦੇ ਵਿੱਚ ਲੋਕ ਨੇ, ਪੰਡਾਲ ਆ ਜਿਹੜਾ ਕਿ ਸਾਹਮਣੇ ਲਿਖਿਆ ਹੋਇਆ ਦੇਖ ਤੇਗ ਫਤਿਹ ਪੰਥਕ ਏਕਤਾ। ਤਾਂ ਇਸ ਦੇ ਵਿੱਚ ਇੱਕ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਗੱਲਾਂ ਹੈਗੀਆਂ ਨੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਤਾਂ ਸਾਡੇ ਨਾਲ ਇੱਥੋਂ ਦੇ ਆਗੂ ਜੁੜਨਗੇ, ਭਾਈ ਬਲਵਿੰਦਰ ਸਿੰਘ ਜੀ। ਤਾਂ ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਜੁੜਨਗੇ। ਤਾਂ ਅਸੀਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ, ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ, ਕਾਫੀ ਲੰਮੇ ਸਮੇਂ ਤੋਂ ਜਿਹੜਾ ਰੇੜਕਾ ਸੀ ਉਹ ਚੱਲ ਰਿਹਾ ਹੈਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਬੰਦੀ ਸਿੰਘਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢਣਾ ਚਾਹੀਦਾ। ਪਰ ਇਹ ਪੰਜਾਬ ਦੇ ਨਾਲ ਹੀ ਕਿਉਂ ਅਜਿਹਾ ਵਿਤਕਰਾ ਹੋ ਰਿਹਾ? ਕਿਉਂਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਦੇਖੋ, ਉਹਦੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਅਸੀਂ ਸਿੱਖ ਹਾਂ ਔਰ ਸਿੱਖ ਜਿਹੜਾ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ। ਸਿੱਖੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ। ਇਹ ਗੱਲ ਸਾਡੇ ਹਾਕਮਾਂ ਨੂੰ ਕਦੇ ਵੀ ਗਵਾਰਾ ਨਹੀਂ
ਉਹ ਨਹੀਂ ਚਾਹੁੰਦੇ ਕਿ ਇਹ ਗੱਲ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਫੈਲੇ ਤੇ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਦੇਖੋ ਭਾਰਤ ਦੇ ਵਿੱਚ 80% ਲੋਕ ਤਾਂ ਗਰੀਬ ਨੇ ਜੀ। ਉਹ ਤਾਂ ਮਤਲਬ ਇੱਥੋਂ ਤੱਕ ਕਿ ਬਹੁਤ ਲੋਕ ਆ ਜਿਹੜੇ ਉਹ ਇੱਕ ਡੰਗ ਦੀ ਰੋਟੀ ਖਾ ਕੇ ਜਿਉਂਦੇ ਨੇ। ਤੇ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਤਾ ਲੱਗੇਗਾ ਕਿ ਧਰਤੀ ਤੇ ਆਇਆ ਹਰ ਜੀਵ ਧਰਤੀ ਦਾ ਮਾਲਕ ਹੈ ਔਰ ਉਹ ਬਰਾਬਰ ਹੈ, ਤਾਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਵੰਡ ਪਾਊ ਨੀਤੀ ਤੇ ਚੱਲਦੀਆਂ, ਇਹ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀਆਂ। ਹੁਣ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਕੌਣ ਲੈ ਕੇ ਜਾਊ? ਸਿੱਖ ਹੀ ਲੈ ਕੇ ਜਾਊ ਨਾ। ਸੋ ਸਿੱਖਾਂ ਨੂੰ ਇਸੇ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖਾਂ ਨੂੰ ਇਹ ਲੋਕ ਕ੍ਰਾਈਮ ਪੇਸ਼ਾ ਸਾਬਤ ਕਰਦੇ ਨੇ। ਇਹ ਦੇਸ਼ ਆਜ਼ਾਦੀ ਤੋਂ ਬਾਅਦ ਹੀ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਜਿਹੜਾ ਹੈਗਾ ਉਹ ਕਿਸੇ ਦਿਨ ਖਾਲਸਾ ਰਾਜ ਇੱਥੇ ਪੂਰੇ ਭਾਰਤ 'ਚ ਕਾਇਮ ਹੋਏਗਾ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਜਿਹੜੇ ਲੋਕ ਨੇ ਇਹ ਲੁੱਟਮਾਰ ਕਰਨ ਵਾਲੇ ਔਰ ਜਰਾਇਮ ਪੇਸ਼ਾ ਲੋਕ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਬੰਦੀ ਸਿੰਘਾਂ ਦੀ, ਤਾਂ ਬੰਦੀ ਸਿੰਘਾਂ ਦੇ ਨਾਲ ਵਿਤਕਰਾ ਇਸੇ ਗੱਲ ਕਰਕੇ ਕੀਤਾ ਜਾ ਰਿਹਾ। ਔਰ ਦੂਜਾ ਜਿਹੜਾ ਕਾਰਨ ਹੈ ਉਹ ਉਹਨਾਂ ਦੀ ਹਰਮਨ ਪਿਆਰਤਾ ਹੈ। ਸਾਡੇ ਜਿਹੜੇ ਸਿੱਖ ਆਗੂ ਗੱਦੀਆਂ ਤੇ ਬੈਠੇ ਰਹੇ, ਅਸਲ 'ਚ ਹੋਇਆ ਕੀ ਕਿ ਜਿਹੜੇ ਮਤਲਬ ਸ਼ੇਰ ਸੀ ਕੌਮ ਦੇ, ਜਾਂ ਕਹਿ ਲਓ ਸੱਚੇ ਲੋਕ ਸੀ, ਉਹ ਜੇਲ੍ਹਾਂ 'ਚ ਨੇ, ਤੇ ਜਿਹੜੇ ਗਧੇ ਸੀ ਉਹ ਕੁਰਸੀਆਂ ਤੇ ਰਹੇ। ਠੀਕ ਹੈ, ਜਿਹੜੇ ਝੂਠੇ ਸੀ, ਜਿਹੜੇ ਉਹਨਾਂ ਲੋਕਾਂ ਦੇ ਮਤਲਬ ਕਹਿ ਲਓ ਵੀ ਕੁਹਾੜੇ ਦੇ ਦਸਤੇ ਬਣੇ ਹੋਏ ਸੀ ਜਿਨ੍ਹਾਂ ਨੇ ਸਿੱਖੀ ਨੂੰ ਵੱਢਿਆ, ਉਹਨਾਂ ਦੀ ਪਾਪੂਲੈਰਿਟੀ ਕਰਕੇ ਉਹ ਲੋਕ ਸੱਤਾ 'ਚ ਰਹੇ। ਅੱਜ ਵੀ ਉਹ ਕੇਜਰੀਵਾਲ ਇੱਥੇ ਸਰਕਾਰ ਬਣਾਉਂਦਾ ਤੇ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੱਗ ਵਾਲਾ ਮੁੱਖ ਮੰਤਰੀ ਦਿਆਂਗੇ। ਕੀ ਪੱਗ ਸਿਰਫ ਗੱਦੀਆਂ ਹਾਸਲ ਕਰਨ ਵਾਸਤੇ ਵਰਤੀ ਜਾਣੀ ਚਾਹੀਦੀ ਹੈ? ਠੀਕ ਹੈ, ਹੁਣ ਪੱਗ ਵਾਲਾ ਮੁੱਖ ਮੰਤਰੀ ਕੀ ਪੱਗ ਵਾਲਿਆਂ ਨਾਲ ਖੜਾ ਜਾਂ ਲੋਟੂਆਂ ਨਾਲ ਖੜਾ ਹੈ? ਸੋ ਸਵਾਲ ਇਹ ਹੈ ਕਿ ਪੱਗ ਵਾਲੇ ਮੁੱਖ ਮੰਤਰੀ ਨੇ ਤਾਂ ਜਿਹੜੀਆਂ ਪੈਰੋਲਸ ਮਿਲਦੀਆਂ ਸੀਗੀਆਂ ਪਿਛਲੀ ਸਰਕਾਰ ਵੇਲੇ ਉਹ ਵੀ ਬੰਦ ਕਰਤੀਆਂ। ਕੀ ਲੱਗਦਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਰੱਖਦੀ ਆ, ਜਿਹੜਾ ਉਹਨਾਂ ਨੇ ਕਿਹਾ ਸੀ ਉਹ ਕਰਿਆ ਨਹੀਂ ਹੈਗਾ। ਪੰਜਾਬ ਸਰਕਾਰ ਦੇ ਉੱਪਰ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ, ਕਿਉਂਕਿ ਹਜੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਹੋਇਆ। ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ। ਦੇਖੋ, ਮੈਂ ਤੁਹਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ। ਪਹਿਲਾਂ ਤਾਂ ਮੈਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਾਂ ਕਿ 3 ਜਿਹੜੇ ਬੰਦੀ ਸਿੰਘ ਸੀ ਜਿਨ੍ਹਾਂ ਨੂੰ ਪਹਿਲਾਂ 6-6 ਮਹੀਨੇ ਦੀ ਪੈਰੋਲ ਕੋਵਿਡ ਦੇ ਦੌਰਾਨ ਮਿਲੀ, ਉਹਨਾਂ ਨੂੰ ਹੁਣ ਜਦੋਂ ਦੁਬਾਰਾ ਪੈਰੋਲ ਲਈ ਅਪਲਾਈ ਕੀਤਾ ਨਿਯਮਾਂ ਅਨੁਸਾਰ 4 ਮਹੀਨਿਆਂ ਬਾਅਦ, ਤਾਂ ਸਰਕਾਰ ਨੇ ਇਹ ਕਹਿ ਕੇ ਰੱਦ ਕਰਤਾ ਵੀ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਪੈਦਾ ਹੁੰਦਾ। ਜਿਹੜੇ ਬੰਦੇ 6-6 ਮਹੀਨੇ ਪਹਿਲਾਂ ਲਾ ਕੇ ਗਏ, ਕਿਸੇ ਅਖਬਾਰ 'ਚ ਨਹੀਂ ਪਤਾ ਲੱਗਿਆ ਵੀ ਉਹ ਬਾਹਰ ਆਏ ਆ, ਉਹਨਾਂ ਦੇ ਗਵਾਂਢੀ, ਉਹਨਾਂ ਕਿਸੇ ਨੂੰ ਤਕਲੀਫ ਨਹੀਂ ਹੋਈ। ਠੀਕ ਆ, ਕਿਉਂਕਿ ਉਹ ਸਿਪਾਹੀ ਸੀਗੇ ਸਿੱਖਾਂ ਦੇ, ਦਸਮ ਪਿਤਾ ਦੇ, ਪਰ ਅੱਜ ਉਹ ਜੇਲ੍ਹਾਂ 'ਚ ਪਾਠ ਕਰ ਕਰਕੇ ਸੰਤ ਬਣ ਚੁੱਕੇ ਆ। ਠੀਕ ਹੈ, ਉਹਨਾਂ ਦਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਉਹ ਜਰਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸੋ 3 ਸਿੰਘ ਜਿਹੜੇ ਹੈਗੇ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀਆਂ ਪੈਰੋਲਸ ਦੀਆਂ ਐਪਲੀਕੇਸ਼ਨ ਉੱਤੇ ਵੀ ਇਸ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਨਾ ਪੱਖੀ ਰਵੱਈਆ ਰੱਖਿਆ। ਪਹਿਲੀ ਗੱਲ। ਦੂਜੀ ਗੱਲ ਜਿਹਦੇ ਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਇਹ ਹੈ ਕਿ ਬੰਦੀ ਸਿੰਘਾਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ 31 ਨੰਬਰ FIR 1998 ਦਾ ਕੇਸ ਹੈ। ਉਹਦੇ ਚਲਾਨ ਪੇਸ਼ ਹੋ ਚੁੱਕਿਆ, ਟ੍ਰਾਇਲ ਚੱਲਣਾ ਹੈ। ਟ੍ਰਾਇਲ ਚੱਲੇਗਾ ਤਾਂ ਕੇਸ ਖਤਮ ਹੋਏਗਾ। ਕੱਲ ਅਮਰ ਸਿੰਘ ਚਾਹਲ ਹੋਰਾਂ ਨੇ ਇਹ ਮਤਲਬ ਦਿੱਲੀ ਦੇ ਜਿਹੜੇ ਪਰਸੋਂ ਗੱਲ ਹੋਈ ਸੀ ਪ੍ਰਸ਼ਾਸਨ ਦੇ ਨਾਲ, ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਵੱਧ ਤੋਂ ਵੱਧ ਉਸ ਕੇਸ 'ਚ, ਤੇ 27.5 ਸਾਲਾਂ ਦਾ ਬੰਦਾ ਤੁਸੀਂ ਫੜ ਕੇ ਅੰਦਰ ਰੱਖਿਆ ਹੋਇਆ, ਤੁਸੀਂ ਉਹਦੇ ਤੇ ਟ੍ਰਾਇਲ ਨਹੀਂ ਕਰ ਰਹੇ। ਇਹ ਕਿੱਥੋਂ ਦਾ ਨਿਆਂ ਹੈ? ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੋਇਆ। ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਸਾਡੀ ਗੱਲ ਛੱਡੋ, ਅਦਾਲਤ ਦੀ ਤਾਂ ਮੰਨੋ। ਅਦਾਲਤ ਕਹਿ ਰਹੀ ਹੈ ਕਿ ਜਦੋਂ ਜਥੇਦਾਰ ਹੋਰਾਂ ਤੇ ਕੋਈ ਦਿੱਲੀ ਦੇ ਵਿੱਚ ਕੇਸ ਨਹੀਂ ਤਾਂ ਉਹਨਾਂ ਨੂੰ ਇੱਥੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੱਥੋਂ ਦੀ ਜੇਲ੍ਹ 'ਚ ਰੱਖਿਆ ਜਾਏ। ਇਹ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆਉਂਦੀ? ਹੁਣ 12 ਤਰੀਕ ਹੈ, ਆਪਾਂ ਪ੍ਰੈਸ ਕਾਨਫਰੰਸ ਕਰਾਂਗੇ, ਇੱਥੋਂ ਸਰਕਾਰ ਦੀ ਸੰਜੀਦਗੀ ਪਤਾ ਲੱਗੇਗੀ ਔਰ ਸਿੱਖਾਂ ਨਾਲ ਹੁੰਦੀ ਵਧੀਕੀ ਜਗਜ਼ਾਰ ਹੋਏਗੀ। ਔਰ ਇਹ ਪੰਜਾਬ ਦੇ ਪੂਰੇ ਭਾਰਤ ਦੇ ਹਰ ਇਨਸਾਫ ਪਸੰਦ ਵਿਅਕਤੀ ਵਾਸਤੇ ਇੱਕ ਸਵਾਲ ਹੈ ਕਿ ਜੇ ਤੁਹਾਡੇ ਨਾਗਰਿਕ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਤੁਸੀਂ ਨਹੀਂ ਖੜਦੇ ਤਾਂ ਫਿਰ ਕੀ ਤੁਸੀਂ ਸੱਚੇ ਦੇਸ਼ ਭਗਤ ਹੋ? ਹਰ ਸਿੱਖ ਮੂਹਰੇ ਤਾਂ ਹੈ ਹੀ ਹੈ ਕਿ ਅੱਜ ਉਹਨਾਂ ਨਾਲ ਹੋ ਰਿਹਾ, ਕੱਲ੍ਹ ਨੂੰ ਤੁਹਾਡੇ ਸਾਰਿਆਂ ਨਾਲ ਹੋਏਗਾ, ਹੈ ਨਾ। ਸੋ ਮਤਲਬ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਇੱਥੇ ਆਪਾਂ ਜੋ ਕਰ ਰਹੇ ਹਾਂ ਸਾਰੇ ਜਾਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਸਿੱਖ ਕੌਮ ਲਈ ਕਿਹੜਾ ਕਾਰਜ ਹੈ ਜਿਹੜਾ ਮਤਲਬ ਉਹ ਵੱਧ ਜ਼ਰੂਰੀ ਹੋ ਸਕਦਾ ਹੈ। ਸੋ 70,000 ਗੁਰਦੁਆਰੇ ਹੋਣ, ਠੀਕ ਹੈ, ਤੇ ਸੈਂਕੜੇ ਜਥੇਬੰਦੀਆਂ ਹੋਣ,
ਤੇ ਉਹਨਾਂ ਦੇ ਆਗੂ ਅੱਜ ਇੱਥੇ ਮੌਜੂਦ ਨਾ ਹੋਣ ਤਾਂ ਫਿਰ ਸਵਾਦ ਨਹੀਂ ਆਉਂਦਾ। ਜੇ ਅਸੀਂ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਫੀ ਜਿਹੜੇ ਦਸਖਤ ਨੇ ਉਹ ਵੀ ਚਲਾਏ ਗਏ ਨੇ, ਇੱਕ ਮੁਹਿੰਮ ਚਲਾਈ ਗਈ ਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਹਰ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠੇ ਨੇ, ਉਸ ਬਾਰੇ ਕੀ ਕਹਿਣਾ ਗਾ? ਕਿਉਂਕਿ ਸ਼੍ਰੋਮਣੀ ਕਮੇਟੀ ਵੀ ਤਾਂ ਇੱਕ ਉਸੇ ਧਿਰ ਦੀ ਹੀ ਪਾਰਟੀ ਆ ਜਿਹੜੀ ਕਿ ਹੁਣ ਤੱਕ ਸੱਤਾ ਦੇ ਵਿੱਚ ਰਹੀ ਆ। ਦੇਖੋ, ਪਹਿਲੀ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਇਹ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਹੀਂ, ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ, ਇਹ ਮੋਰਚਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵਰਤ ਕੇ ਪੰਥ ਨੂੰ ਵਰਤ ਕੇ ਪੰਥ ਦੀ ਪਿੱਠ 'ਚ ਛੁਰੇ ਮਾਰੇ ਨੇ। ਠੀਕ ਹੈ, ਸੋ ਸ਼੍ਰੋਮਣੀ ਕਮੇਟੀ ਅਗਰ ਦਸਤਖਤ ਕਰਵਾ ਰਹੀ ਹੈ ਤਾਂ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ, ਇਹ ਚੰਗੀ ਗੱਲ ਹੈ। ਲੋਕਾਂ ਨੂੰ ਜਾਗਰੂਕਤਾ ਹੋ ਰਹੀ ਹੈ, ਨਵੀਂ ਪੀੜ੍ਹੀ, ਬਹੁਤ ਸਾਰੇ ਲੋਕ ਜਾਣਦੇ ਨਹੀਂ ਵੀ ਇਹ ਵਧੀਕੀ ਹੋ ਰਹੀ ਹੈ ਸਿੱਖਾਂ ਨਾਲ। 16 ਸਾਲਾਂ ਤੋਂ ਬਾਅਦ ਹਰ ਬੰਦਾ ਰਿਹਾ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਲੋਕ 13 ਤੇ 14 ਸਾਲਾਂ ਬਾਅਦ ਛੱਡ ਦਿੱਤੇ ਜਾਂਦੇ ਆ ਜਿਹੜੇ ਮਤਲਬ ਕਤਲ ਕੇਸਾਂ ਦੇ ਵਿੱਚ ਨਾਮਜ਼ਦ ਨੇ। ਉਹਦੇ 'ਚ ਸਾਰਾ ਕੁਛ ਹੀ ਆਪਣੇ ਸਾਹਮਣੇ ਆ, ਭਾਵੇਂ ਬਲਕਸ ਬਾਨੋ ਦਾ ਕੇਸ ਹੋਵੇ, ਭਾਵੇਂ ਰਾਜੀਵ ਗਾਂਧੀ ਦੇ ਕਾਤਲ ਹੋਣ। ਤੇ ਸਵਾਲ ਇਹ ਹੈ ਕਿ ਇਹ ਇਸ ਗੱਲ ਦਾ ਪਤਾ ਲੱਗਦਾ ਜਿਹੜਾ ਉਹ ਕੰਮ ਕਰ ਰਹੇ ਆ, ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ 17 ਸਾਲ ਪੰਥ ਦੀ ਸਰਕਾਰ ਰਹਿੰਦੀ ਹੈ, ਬਾਦਲਾਂ ਦੀ ਸਰਕਾਰ ਰਹਿੰਦੀ ਹੈ। ਉਸ ਵੇਲੇ ਹਰ ਵਾਰ ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਚੱਲਦੀ ਸੀ ਤਾਂ ਇਹ ਸਰਕਾਰ ਇਹ ਲਿਖ ਕੇ ਦਿੰਦੀ ਸੀ ਵੀ ਇਹਨਾਂ ਦੇ ਆਉਣ ਦੇ ਨਾਲ ਹਾਲਾਤ ਵਿਗੜ ਸਕਦੇ ਆ, ਇਹਨਾਂ ਨੂੰ ਨਾ ਛੱਡਿਆ ਜਾਵੇ। ਇਹਨਾਂ ਦੇ ਅਫਸਰ ਜਿਹੜੇ ਸੀਗੇ, ਇਹਨਾਂ ਦੀ ਕਾਰਜਪਾਲਿਕਾ ਜਿਹੜੀ ਸੀ ਉਹ ਲਿਖਦੀ ਸੀ। ਕਾਰਜਪਾਲਿਕਾ ਹਮੇਸ਼ਾ ਵਿਧਾਨ ਪਾਲਿਕਾ ਦੇ ਨਾਲ ਚੱਲਦੀ ਹੈ। 15 ਸਾਲ ਉਹਨਾਂ ਦੀ ਸਰਕਾਰ ਰਹੀ ਹੈ, ਭਾਵੇਂ 97 ਤੋਂ ਲੈ ਕੇ ਹੋਵੇ 2002 ਤੱਕ। ਉਸ ਤੋਂ ਬਾਅਦ ਲਾ ਲਓ ਤੁਸੀਂ 12 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਰਹੀ ਹੋਵੇ। ਠੀਕ ਹੈ, ਸੋ ਉਸ ਵੇਲੇ ਇਹਨਾਂ ਨੇ ਕਿਉਂ ਨਹੀਂ ਛੱਡਿਆ, ਬਲਕਿ ਉਸ ਵੇਲੇ ਬਾਪੂ ਸੂਰਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਇਹਨਾਂ ਨੇ ਉਹ ਮੋਰਚੇ ਲਾਉਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ, ਉਹਨਾਂ ਨੂੰ ਖੱਜਲ ਖੁਆਰ ਕੀਤਾ। ਬਾਪੂ ਸੂਰਤ ਸਿੰਘ ਹੋਰਾਂ ਨੂੰ ਸਰਕਾਰ ਨੇ ਜਰਗਮਾਲ ਬਣਾ ਕੇ ਰੱਖਿਆ ਹੋਇਆ, ਉਹਦੇ ਤੇ ਮੁਕੱਦਮਾ ਵੀ ਕੋਈ ਨਹੀਂ, ਉਹਨੂੰ ਮਿਲਣ ਵੀ ਨਹੀਂ ਦਿੰਦੇ। ਕੱਲ ਮਿਲਣ ਗਏ ਸੀ ਤਾਂ ਸਾਰੇ ਪੁਲਿਸ ਆ ਗਈ ਸੀ ਉੱਥੇ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਪੂ ਨੂੰ ਇੱਥੇ ਮੋਰਚੇ ਤੇ ਲਿਆਉਣਾ ਚਾਹੁੰਦੇ ਹਾਂ। ਬਾਪੂ ਸਹਿਮਤ ਹੈ ਇਸ ਗੱਲ ਦੇ ਨਾਲ। ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਤੱਕ ਛੱਡਣ ਵਾਸਤੇ ਤਿਆਰ ਨੇ, ਪਰ ਪੁਲਿਸ ਉਹਦੇ 'ਚ ਅੜਿੱਕਾ ਬਣ ਰਹੀ ਹੈ, ਪੰਜਾਬ ਦੀ ਸਰਕਾਰ ਅੜਿੱਕਾ ਬਣ ਰਹੀ ਹੈ। ਕੀ ਲੱਗਦਾ ਗਾ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਇੱਕ ਰਾਹੇ ਪੈ ਰਹੀ ਹੈਗੀ, ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੀ ਕਿ ਵਧੀਕੀਆਂ ਹੋ ਰਹੀਆਂ ਸੀ, ਕਿਸੇ ਨੂੰ ਨਸ਼ੇ ਤੇ ਲਾਤਾ, ਕਿਸੇ ਨੂੰ ਚੋਰੀਆਂ ਡਕੈਤੀਆਂ ਕਰਨ ਲਾਤਾ, ਪਰ ਉਹ ਨੌਜਵਾਨੀ ਅੱਜ ਫੇਰ ਮੋੜੇ ਪਾ ਰਹੀ ਆ ਵਤਨਾਂ ਵੱਲ ਨੂੰ, ਆਪਦੇ ਅਨੰਦਪੁਰ ਸਾਹਿਬ ਘਰ ਵੱਲ ਨੂੰ ਪਰਤ ਰਹੀ ਆ, ਉਸ ਬਾਰੇ ਕੀ ਕਹਿਣਾ ਹੈ? ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਉਹਦੇ ਤੋਂ ਬਗੈਰ ਕੋਈ ਚਾਰਾ ਹੀ ਨਹੀਂ, ਔਰ ਉਹੀ ਸਾਡਾ ਰਾਹ ਹੈਗਾ। ਸਾਨੂੰ ਨਸ਼ਿਆਂ ਦੀ ਰਾਹ ਜਾ ਕੇ ਸਿਵਿਆਂ ਦਾ ਰਾਹ ਛੱਡਣਾ ਪਊਗਾ। ਇਸੇ ਤਰ੍ਹਾਂ ਸਾਨੂੰ ਵਿਦੇਸ਼ਾਂ ਦੀ ਧਰਤੀ ਵੱਲ ਲੱਗ ਰਹੀ ਦੌੜ ਵੀ ਬੰਦ ਕਰਨੀ ਪਊਗੀ। ਤਾਂ ਉਹਦੇ ਲਈ ਹੱਲ ਕੀ ਹੈ? ਹੁਣ ਸਵਾਲ ਆਉਂਦਾ ਹੱਲ ਕੀ ਹੈ? ਹੱਲ ਇੱਕ ਉਹ ਜਹਾਦ ਹੈ, ਹੱਲ ਇੱਕ ਉਹ ਮੋਰਚਾ ਹੈ, ਹੱਲ ਇੱਕ ਉਹ ਉਲਝੀ ਹੋਈ ਤਾਣੀ ਦੀ ਤੰਦ ਹੈ ਜਿਹਨੂੰ ਆਪਾਂ ਫੜ ਕੇ ਜਿਹੜਾ ਹੈਗਾ ਇੱਕ ਵਾਰੀ ਸੁਲਝਾਉਣਾ ਹੈ ਤੇ ਦੂਸਰੀਆਂ ਤੰਦਾਂ ਸੁਲਝਣੀਆਂ ਸ਼ੁਰੂ ਹੋਣਗੀਆਂ। ਇਹ ਜਿਹੜਾ ਮੋਰਚਾ ਲੱਗਿਆ ਇਹ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ। ਬੰਦੀ ਸਿੰਘ ਜਿਹੜੇ ਕਿ ਮਤਲਬ 25 ਤੋਂ ਲੈ ਕੇ 32 ਸਾਲਾਂ ਤੋਂ ਅੰਦਰ ਨੇ, ਉਹਨਾਂ ਤੇ ਤਾਂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਜਰ ਜੋਰੂ ਜ਼ਮੀਨ ਲਈ ਨਹੀਂ ਸੀ ਗਏ। ਸਾਡੇ ਆਗੂ ਉਹ ਹੈ, ਸਾਡੇ ਹੀਰੋ ਉਹ ਹੈ। ਅੱਜ ਇਸ ਮੋਰਚੇ ਦੇ ਉੱਤੇ ਸਾਨੂੰ ਉਹ ਲੋਕ ਮਿਲ ਰਹੇ ਆ ਜਿਨ੍ਹਾਂ ਤੇ ਤਸ਼ੱਦਦ ਹੋਏ, ਉਹ ਲੋਕ ਮਿਲ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਹੋਈ। ਕੱਲ ਸਾਰਾ ਦਿਨ ਭਾਈ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਬੇਟਾ ਹੈ ਔਰ ਉਹਨਾਂ ਦੀ ਨੂੰਹ ਹੈ, ਠੀਕ ਹੈ, ਉਹ ਸਾਡੇ ਵਿੱਚ ਰਹੇ। ਭਾਈ ਬੇਅੰਤ ਸਿੰਘ ਸਾਡੇ ਹੀਰੋ ਹੈ, ਠੀਕ ਹੈ। ਉਹ ਸੁੱਖਾ ਸਿੰਘ ਮਹਿਤਾਬ ਸਿੰਘ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਨਿਆਂ ਦਵਾਇਆ, ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ, ਜਿਹਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕੀਤਾ। ਸੋ ਇਹ ਮੋਰਚਾ ਸਾਰਿਆਂ ਦੇ ਲਈ ਜਿਹੜਾ ਹੈਗਾ ਇੱਕ ਉਹ ਪਿੜ ਬਣ ਗਿਆ ਜਿਹਦੇ ਵਿੱਚ ਉਹ ਸਾਰੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਪੰਜਾਬ ਲਈ, ਪੰਥ ਲਈ ਆਪਣੇ ਘਰ ਜਿਹੜੇ ਤਬਾਹ ਕਰਵਾ ਲਏ, ਆਪਣੀਆਂ ਜ਼ਿੰਦਗੀਆਂ ਤਬਾਹ ਕਰਵਾ ਲਈਆਂ। ਸੋ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਮੂਹਰੇ ਲਾਵਾਂਗੇ, ਅਸੀਂ ਪਿੱਛੇ ਲੱਗਾਂਗੇ। ਅਸੀਂ ਕੋਈ ਚੌਧਰਾਂ ਲਈ ਥੋੜ੍ਹੀ ਘੁੰਮ ਰਹੇ ਹਾਂ ਇੱਥੇ, ਇਹ ਸਾਡੀ ਮਿਟ ਰਹੀ ਹੋਣ ਦਾ ਸਵਾਲ ਹੈ। ਸੋ ਤੁਹਾਡੇ ਜ਼ਰੀਏ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ ਮੋਰਚੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਸਿਆਸੀ ਲੀਡਰਸ਼ਿਪ ਨਹੀਂ, ਉਹਦੇ ਉੱਤੇ ਭਰੋਸਾ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀਆਂ 4 ਮੰਗਾਂ ਲੈ ਕੇ ਤੁਰੇ ਹਾਂ ਉਸ ਦੇ ਅੰਜਾਮ ਤੱਕ ਜਿਹੜਾ
ਤੁਸੀਂ ਸਾਥ ਦਿਓਗੇ ਤੇ ਅਸੀਂ ਖੜੇ ਰਹਾਂਗੇ। ਕੀ ਲੱਗਦਾ ਗਾ ਜਿਹੜਾ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਉੱਪਰ ਮੋਰਚੇ ਲੱਗੇ ਨੇ, ਇੱਕ ਮੋਰਚਾ ਵੱਡਾ ਦਿੱਲੀ ਦੇ ਵਿੱਚੋਂ ਪੰਜਾਬ ਨੂੰ ਪਰਤਿਆ ਜਿੱਤ ਕੇ, ਪਰ ਉਦੋਂ ਵੀ ਕਿਹਾ ਗਿਆ ਕਿ ਸਾਡੀ ਹੋਂਦ ਦੀ ਲੜਾਈ ਆ। ਦੀਪ ਸਿੱਧੂ ਦੇ ਵੱਲੋਂ ਬਕਾਇਦਾ ਇਹ ਗੱਲ ਸਟੇਜ ਦੇ ਉੱਪਰ ਪ੍ਰਚਾਰੀ ਗਈ ਕਿ ਸਾਡੀ ਭਾਈ ਹੋਂਦ ਦੀ ਲੜਾਈ ਆ। ਫਿਰ ਉਸ ਤੋਂ ਬਾਅਦ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਮੁਲਾਕਾਤ ਹੁੰਦੀ ਆ, ਫਿਰ ਦੀਪ ਸਿੱਧੂ ਦੇ ਉੱਪਰ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਇਹ ਮੁੰਨੇ ਤੁੰਨੇ ਸਾਡੀ ਕੌਮ ਦੀ ਅਗਵਾਈ ਕਰਨਗੇ। ਅਜਿਹੀਆਂ ਗੱਲਾਂ ਸਾਹਮਣੇ ਆਈਆਂ ਨੇ ਦੀਪ ਸਿੱਧੂ ਦੀ ਡੈਥ ਤੋਂ ਬਾਅਦ। ਦੇਖੋ, ਸਵਾਲ ਮੁੰਨੇ ਤੁੰਨਿਆਂ ਦਾ ਨਹੀਂ ਹੈ। ਮੈਂ ਪਹਿਲੇ ਦਿਨ ਮੋਰਚੇ ਦੇ ਵਿੱਚ ਵੇਖਿਆ 50% ਲੋਕ ਜਿਹੜੇ ਸੀਗੇ ਉਹਨਾਂ ਦੇ ਸਿਰਾਂ ਤੇ ਸਾਫੇ ਬੰਨੇ ਹੋਏ ਸੀ, ਉਹਨਾਂ ਦੇ ਵਾਲ ਕੱਟੇ ਸੀ, ਉਹਨਾਂ ਦੇ ਦਾੜੀਆਂ ਕੱਟੀਆਂ ਸੀ। ਸਿੱਖੀ ਸਾਡੇ ਅੰਤःਕਰਨ ਦੇ ਵਿੱਚ ਹੈ, ਸਿੱਖੀ ਸਾਡੀ ਵਿਰਾਸਤ 'ਚ ਹੈ, ਸਿੱਖੀ ਸਾਡੇ ਪਰਿਵਾਰਾਂ 'ਚ ਹੈ, ਸਿੱਖੀ ਸਾਡੀ ਇਸ ਮਿੱਟੀ 'ਚ ਹੈ, ਸਿੱਖੀ ਸਾਡੀ ਇਸ ਹਵਾ 'ਚ ਹੈ। ਸੋ ਜਿਹੜਾ ਬੰਦਾ ਸਿੱਖੀ ਦੇ ਨਾਲ ਜੁੜਿਆ, ਠੀਕ ਹੈ, ਉਹ ਸਿੱਖ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਰਾਹ 'ਤੇ ਚੱਲਦਾ ਉਹ ਸਿੱਖ ਹੈ, ਠੀਕ ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਕਰਨੀਆਂ